ਅਗਲੀ ਖਬਰ ਵੱਲ ਚੱਲੀਏ। ਅੱਜ ਦਾ ਜਿਹੜਾ ਪੋਲੀਟੀਕੋ ਮੈਗਜ਼ੀਨ ਆ ਉਹਨਾਂ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਜਿਹੜਾ ਕੋਲੈਪਸ ਹੋਇਆ ਕੈਨੇਡਾ ਤੇ ਯੂਕੇ ਟ੍ਰੇਡ ਡੀਲ ਦਾ ਉਹ ਕੀ ਕਾਰਨ ਆ। ਟਰੰਪ ਉਹਨਾਂ ਨੇ ਬਲੇਮ ਕੀਤਾ ਸੀ ਵੀ ਰੀਗਨ ਦੀ ਐਡ ਜਿਹੜੀ ਇਹਨਾਂ ਨੇ ਵਰਤੀ ਆ ਇੱਕ ਡਗ ਫੋਰਡ ਜਿਹੜੇ ਉੱਥੇ ਜਿਹੜੀ ਉਹਨਾਂ ਦੀ ਓਨਟਾਰੀਓ ਓਨਟਾਰੀਓ ਦੇ ਸਟੇਟ ਦੇ ਪ੍ਰੀਮੀਅਰ ਪ੍ਰੀਮੀਅਰ ਆ ਜਾਂ ਉਹਨਾਂ ਨੇ ਐਡ ਵਰਤੀ ਪਈ $70 ਮਿਲੀਅਨ ਲਾਤਾ ਉਹਦੇ ਤੇ। ਪਰ ਕਹਿੰਦੇ ਵੀ ਇੱਕ ਕਾਰਨ ਇਹਦੇ ਪਿੱਛੇ ਆਟੋਜ਼ ਦਾ ਵੀ ਲੈ ਕੇ ਹੈਗਾ ਆ। ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਆਟੋਜ਼ ਬਣਦੀਆਂ ਤੁਹਾਨੂੰ ਪਤਾ ਹੀ ਆ ਤੇ ਕੈਨੇਡਾ ਦੇ ਵਿੱਚ ਆਟੋ ਦੇ ਪਾਰਟਸ ਬਹੁਤ ਆ। ਪੀਟ ਹੋਇਕਸਟਰਾ ਕਰਕੇ ਇੱਕ ਯੂਐਸ ਇੰਵੈਸਟਰ ਟੂ ਕੈਨੇਡਾ ਆ, ਉਹਨਾਂ ਨੇ ਕਿਹਾ ਵੀ ਮੀਟਿੰਗ ਬੜੀ ਵਧੀਆ ਹੋਈ ਜਦੋਂ ਪਿਛਲੀ ਵਾਰੀ ਮਾਰਕ ਕਾਰਨੀ ਹੋਣੀ ਆਏ, ਟਰੰਪ ਹੋਣਾ ਨੇ ਬਾਲਰੂਮ ਮੁੱਦਾ ਡਿਸਕਸ ਕੀਤਾ ਓਵਲ ਆਫਿਸ ਦੇ ਵਿੱਚ। ਈਵਨ ਇਹ ਵੀ ਕਿਹਾ ਵੀ ਡਿਜ਼ਾਈਨ ਤੇ ਸਾਨੂੰ ਆਪਣੀ ਸਲਾਹ ਦਿਓ। ਪਰ 16 ਦਿਨਾਂ ਬਾਅਦ ਇਹ ਸਾਰਾ ਕੁਝ ਕਲੈਪਸ ਹੋ ਗਿਆ। ਟਰੰਪ ਉਹਨਾਂ ਨੇ ਕਿਹਾ ਵੀ $75 ਮਿਲੀਅਨ ਤੁਸੀਂ ਐਂਟੀ ਟੈਰਿਫ ਐਡਵਰਟਾਈਜ਼ਮੈਂਟ ਕੈਂਪੇਨ ਕੀਤੀ ਆਪਣੇ ਮੁਲਕ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ। ਤੇ ਨਾਲੇ ਉਹ ਕਹਿੰਦੇ ਵੀ ਉਹ ਫੇਕ ਸੀ, ਜਿਹਦੇ ਵਿੱਚ ਜਿਹੜੇ ਸ਼ਬਦ ਵੀ ਵਰਤੇ ਗਏ ਸੀ ਉਹ ਪ੍ਰੈਜ਼ੀਡੈਂਟ ਰੀਗਨ ਦੀ ਸਟੇਟਮੈਂਟ ਸੀ ਜਿਸ ਟਾਈਮ ਤੇ ਉਹ ਪ੍ਰੈਜ਼ੀਡੈਂਟ ਸੀ। ਤੇ ਬਾਅਦ ਦੇ ਵਿੱਚ ਜਿਹੜੀ ਰੀਗਨ ਦੀ ਫਾਊਂਡੇਸ਼ਨ ਦੇ ਜਿਹੜੇ ਆਫੀਸਰਸ ਹੈਗੇ ਆ ਜਾਂ ਜੋ ਵੀ ਜਿਹੜੇ ਉਹਨਾਂ ਨੂੰ ਹੈਂਡਲ ਕਰਦੇ ਆ, ਉਹਨਾਂ ਨੇ ਇਹ ਕਿਹਾ ਸੀ ਵੀ ਸਾਡੀ ਪਰਮਿਸ਼ਨ ਤੋਂ ਬਿਨਾਂ ਜਿਹੜੀ ਇਹ ਵਰਤੀ ਗਈ ਹੈਗੀ ਆ। ਪਰ ਬਿਹਾਈਂਡ ਦਾ ਸੀਨ ਕਹਿੰਦੇ ਨਾਰਥ ਅਮਰੀਕਨ ਆਟੋ ਸੈਕਟਰ ਬਹੁਤ ਜ਼ਿਆਦਾ ਫਰਸਟ੍ਰੇਟਡ ਸੀਗਾ ਕਿਉਂਕਿ ਉਹ ਇਸ ਐਗਰੀਮੈਂਟ ਦੇ ਵਿੱਚ ਇਨਕਲੂਡ ਹੀ ਨਹੀਂ ਕੀਤਾ ਗਿਆ ਸੀ। ਕਾਰਨੀ ਦੀ ਜਿਹੜੀ ਲਿਬਰਲ ਗਵਰਨਮੈਂਟ ਆ ਉਹਨਾਂ ਨੇ ਡਿਟਰੋਇਟ ਦੀ ਜਿਹੜੀ ਆਟੋ ਮੇਕਰਸ ਆ ਉਹਨਾਂ ਨੂੰ ਥ੍ਰੈਟ ਕੀਤਾ ਸੀ ਵੀ ਕਾਸਟ ਆਫ ਇੰਪੋਰਟਿੰਗ ਜਿਹੜੀ ਆ ਕੈਨੇਡਾ ਨੂੰ ਉਹ ਅਸੀਂ ਵਧਾਵਾਂਗੇ। ਸੋ ਅਕਤੂਬਰ 7 ਨੂੰ ਜਿਹੜਾ ਵਾਈਟ ਹਾਊਸ ਨੂੰ ਟ੍ਰਿਪ ਸੀ ਕਾਰਨੀ ਹੋਣਾ ਦਾ, ਉਹ ਸੀਗਾ ਦਾ ਸੀ ਵੀ ਕੋਈ ਨਾ ਕੋਈ ਡੀਲ ਬਣੂਗੀ, ਪਰ ਉਹ ਡੀਲ ਕੋਈ ਵੀ ਨਹੀਂ ਬਣੀ। ਕਾਰਨੀ ਨੇ ਕੀਸਟੋਨ ਐਕਸਲ ਪਾਈਪਲਾਈਨ ਦਾ ਮੁੱਦਾ ਵੀ ਲਿਆਂਦਾ ਸੀ, ਜਿਹੜਾ ਕਿ ਤੇਲ ਅਲਬਰਟਾ ਤੋਂ ਯੂਐਸ ਮਿਡਵੈਸਟ ਨੂੰ ਆਣਾ ਹੈਗਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਤਾਂ ਉਹਦੇ ਲਈ ਖੁਸ਼ ਸੀ, ਉਹਨਾਂ ਨੇ ਤਾਂ ਪਿਛਲੇ ਦਿਨਾਂ 'ਚ ਸਟੇਟਮੈਂਟ ਵੀ ਦਿੱਤੀ ਆ ਵੀ ਅਸੀਂ ਆਲਰੇਡੀ ਰੈਡੀ ਹੈਗੇ ਆ। ਪਰ ਉਹ ਵੀ ਜਿਹੜੀ ਹਜੇ ਤੱਕ ਜਿਹੜੀ ਗੱਲ ਆ ਉਹ ਕਿਸੇ ਤਰ੍ਹਾਂ ਸਿਰੇ ਨਹੀਂ ਚੜ ਸਕੀ ਹੈਗੀ। ਤੇ ਜਿਹੜੇ ਉੱਥੇ ਦੇ ਕੈਨੇਡਾ ਦੇ ਆਪੋਜੀਸ਼ਨ ਦੇ ਲੀਡਰ ਹੈਗੇ ਆ, ਉਹ ਕਹਿ ਰਹੇ ਆ ਵੀ 1 ਸਾਲ ਹੋ ਗਿਆ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆ ਇਹ ਅਮਰੀਕਾ ਦੇ ਨਾਲ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਨਹੀਂ ਬਣਾ ਸਕਿਆ ਤੇ ਕਸੂਰ ਜਿਹੜਾ ਆ ਉਹ ਮਾਰਕ ਕਾਰਨੀ ਦੇ ਵਿੱਚ ਹੈਗਾ। ਜੀ ਅਗਲੀ ਖਬਰ ਵੱਲ ਚੱਲੀਏ। ਅੱਜ ਦਾ ਜਿਹੜਾ ਪੋਲੀਟੀਕੋ ਮੈਗਜ਼ੀਨ ਆ ਉਹਨਾਂ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਜਿਹੜਾ ਕੋਲੈਪਸ ਹੋਇਆ ਕੈਨੇਡਾ ਤੇ ਯੂਕੇ ਟ੍ਰੇਡ ਡੀਲ ਦਾ ਉਹ ਕੀ ਕਾਰਨ ਆ। ਟਰੰਪ ਉਹਨਾਂ ਨੇ ਬਲੇਮ ਕੀਤਾ ਸੀ ਵੀ ਰੀਗਨ ਦੀ ਐਡ ਜਿਹੜੀ ਇਹਨਾਂ ਨੇ ਵਰਤੀ ਆ ਇੱਕ ਡਗ ਫੋਰਡ ਜਿਹੜੇ ਉੱਥੇ ਜਿਹੜੀ ਉਹਨਾਂ ਦੀ ਓਨਟਾਰੀਓ ਸਟੇਟ ਦੇ ਪ੍ਰੀਮੀਅਰ ਆ ਜਾਂ ਉਹਨਾਂ ਨੇ ਐਡ ਵਰਤੀ ਪਈ $70 ਮਿਲੀਅਨ ਲਾਤਾ ਉਹਦੇ ਤੇ। ਪਰ ਕਹਿੰਦੇ ਵੀ ਇੱਕ ਕਾਰਨ ਇਹਦੇ ਪਿੱਛੇ ਆਟੋਜ਼ ਦਾ ਵੀ ਲੈ ਕੇ ਹੈਗਾ ਆ। ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਆਟੋਜ਼ ਬਣਦੀਆਂ ਤੁਹਾਨੂੰ ਪਤਾ ਹੀ ਆ ਤੇ ਕੈਨੇਡਾ ਦੇ ਵਿੱਚ ਆਟੋ ਦੇ ਪਾਰਟਸ ਬਹੁਤ ਆ। ਪੀਟ ਹੋਇਕਸਟਰਾ ਕਰਕੇ ਇੱਕ ਯੂਐਸ ਇੰਵੈਸਟਰ ਟੂ ਕੈਨੇਡਾ ਆ, ਉਹਨਾਂ ਨੇ ਕਿਹਾ ਵੀ ਮੀਟਿੰਗ ਬੜੀ ਵਧੀਆ ਹੋਈ ਜਦੋਂ ਪਿਛਲੀ ਵਾਰੀ ਮਾਰਕ ਕਾਰਨੀ ਹੋਣੀ ਆਏ, ਟਰੰਪ ਹੋਣਾ ਨੇ ਬਾਲਰੂਮ ਮੁੱਦਾ ਡਿਸਕਸ ਕੀਤਾ ਓਵਲ ਆਫਿਸ ਦੇ ਵਿੱਚ। ਈਵਨ ਇਹ ਵੀ ਕਿਹਾ ਵੀ ਡਿਜ਼ਾਈਨ ਤੇ ਸਾਨੂੰ ਆਪਣੀ ਸਲਾਹ ਦਿਓ। ਪਰ 16 ਦਿਨਾਂ ਬਾਅਦ ਇਹ ਸਾਰਾ ਕੁਝ ਕਲੈਪਸ ਹੋ ਗਿਆ। ਟਰੰਪ ਉਹਨਾਂ ਨੇ ਕਿਹਾ ਵੀ $75 ਮਿਲੀਅਨ ਤੁਸੀਂ ਐਂਟੀ ਟੈਰਿਫ ਐਡਵਰਟਾਈਜ਼ਮੈਂਟ ਕੈਂਪੇਨ ਕੀਤੀ ਆਪਣੇ ਮੁਲਕ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ। ਤੇ ਨਾਲੇ ਉਹ ਕਹਿੰਦੇ ਵੀ ਉਹ ਫੇਕ ਸੀ, ਜਿਹਦੇ ਵਿੱਚ ਜਿਹੜੇ ਸ਼ਬਦ ਵੀ ਵਰਤੇ ਗਏ ਸੀ ਉਹ ਪ੍ਰੈਜ਼ੀਡੈਂਟ ਰੀਗਨ ਦੀ ਸਟੇਟਮੈਂਟ ਸੀ ਜਿਸ ਟਾਈਮ ਤੇ ਉਹ ਪ੍ਰੈਜ਼ੀਡੈਂਟ ਸੀ। ਤੇ ਬਾਅਦ ਦੇ ਵਿੱਚ ਜਿਹੜੀ ਰੀਗਨ ਦੀ ਫਾਊਂਡੇਸ਼ਨ ਦੇ ਜਿਹੜੇ ਆਫੀਸਰਸ ਹੈਗੇ ਆ ਜਾਂ ਜੋ ਵੀ ਜਿਹੜੇ ਉਹਨਾਂ ਨੂੰ ਹੈਂਡਲ ਕਰਦੇ ਆ, ਉਹਨਾਂ ਨੇ ਇਹ ਕਿਹਾ ਸੀ ਵੀ ਸਾਡੀ ਪਰਮਿਸ਼ਨ ਤੋਂ ਬਿਨਾਂ ਜਿਹੜੀ ਇਹ ਵਰਤੀ ਗਈ ਹੈਗੀ ਆ। ਪਰ ਬਿਹਾਈਂਡ ਦਾ ਸੀਨ ਕਹਿੰਦੇ ਨਾਰਥ ਅਮਰੀਕਨ ਆਟੋ ਸੈਕਟਰ ਬਹੁਤ ਜ਼ਿਆਦਾ ਫਰਸਟ੍ਰੇਟਡ ਸੀਗਾ ਕਿਉਂਕਿ ਉਹ ਇਸ ਐਗਰੀਮੈਂਟ ਦੇ ਵਿੱਚ ਇਨਕਲੂਡ ਹੀ ਨਹੀਂ ਕੀਤਾ ਗਿਆ ਸੀ। ਕਾਰਨੀ ਦੀ ਜਿਹੜੀ ਲਿਬਰਲ ਗਵਰਨਮੈਂਟ ਆ ਉਹਨਾਂ ਨੇ ਡਿਟਰੋਇਟ ਦੀ ਜਿਹੜੀ ਆਟੋ ਮੇਕਰਸ ਆ ਉਹਨਾਂ ਨੂੰ ਥ੍ਰੈਟ ਕੀਤਾ ਸੀ ਵੀ ਕਾਸਟ ਆਫ ਇੰਪੋਰਟਿੰਗ ਜਿਹੜੀ ਆ ਕੈਨੇਡਾ ਨੂੰ ਉਹ ਅਸੀਂ ਵਧਾਵਾਂਗੇ। ਸੋ ਅਕਤੂਬਰ 7 ਨੂੰ ਜਿਹੜਾ ਵਾਈਟ ਹਾਊਸ ਨੂੰ ਟ੍ਰਿਪ ਸੀ ਕਾਰਨੀ ਹੋਣਾ ਦਾ, ਉਹ ਸੀਗਾ ਦਾ ਸੀ ਵੀ ਕੋਈ ਨਾ ਕੋਈ ਡੀਲ ਬਣੂਗੀ, ਪਰ ਉਹ ਡੀਲ ਕੋਈ ਵੀ ਨਹੀਂ ਬਣੀ। ਕਾਰਨੀ ਨੇ ਕੀਸਟੋਨ ਐਕਸਲ ਪਾਈਪਲਾਈਨ ਦਾ ਮੁੱਦਾ ਵੀ ਲਿਆਂਦਾ ਸੀ, ਜਿਹੜਾ ਕਿ ਤੇਲ ਅਲਬਰਟਾ ਤੋਂ ਯੂਐਸ ਮਿਡਵੈਸਟ ਨੂੰ ਆਣਾ ਹੈਗਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਤਾਂ ਉਹਦੇ ਲਈ ਖੁਸ਼ ਸੀ, ਉਹਨਾਂ ਨੇ ਤਾਂ ਪਿਛਲੇ ਦਿਨਾਂ 'ਚ ਸਟੇਟਮੈਂਟ ਵੀ ਦਿੱਤੀ ਆ ਵੀ ਅਸੀਂ ਆਲਰੇਡੀ ਰੈਡੀ ਹੈਗੇ ਆ। ਪਰ ਉਹ ਵੀ ਜਿਹੜੀ ਹਜੇ ਤੱਕ ਜਿਹੜੀ ਗੱਲ ਆ ਉਹ ਕਿਸੇ ਤਰ੍ਹਾਂ ਸਿਰੇ ਨਹੀਂ ਚੜ ਸਕੀ ਹੈਗੀ।
ਤੇ ਜਿਹੜੇ ਉੱਥੇ ਦੇ ਕੈਨੇਡਾ ਦੇ ਆਪੋਜੀਸ਼ਨ ਦੇ ਲੀਡਰ ਹੈਗੇ ਆ, ਉਹ ਕਹਿ ਰਹੇ ਆ ਵੀ 1 ਸਾਲ ਹੋ ਗਿਆ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆ, ਇਹ ਅਮਰੀਕਾ ਦੇ ਨਾਲ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਨਹੀਂ ਬਣਾ ਸਕਿਆ, ਤੇ ਕਸੂਰ ਜਿਹੜਾ ਆ ਉਹ ਮਾਰਕ ਕਾਰਨੀ ਦੇ ਵਿੱਚ ਹੈਗਾ। ਜੀ